ਬੰਦੇ ਨੂੰ ਦੋਸਤ ਨੇ ਸਾਰੀ ਜ਼ਿੰਦਗੀ ਹੈ ਕੋਈ ਉਹਦਾ ਚੰਗਾ ਰਵੱਈਆ ਨਹੀਂ ਰੱਖਿਆ। ਇੱਕ ਦਿਨ ਪਤਾ ਚੱਲਿਆ ਕਿ ਬੰਦਾ ਜਿਹੜਾ ਜ਼ਿੰਦਗੀ ਦੇ ਆਖਰੀ ਸਾਹ ਹੈ ਤੇ ਇਹ ਸੋਚ ਕੇ ਉਹਦੇ ਕੋਲ ਹੁੰਦਾ ਤੇ ਚੰਦ ਸਾਹ ਜ਼ਿੰਦਗੀ ਦੇ ਬਾਕੀ ਹੁੰਦੇ ਨੇ ਤੇ ਬੰਦਾ ਦੋਸਤ ਕੀ ਕਰਦਾ ਕਿ ਜ਼ਿੰਦਗੀ ਤਾਈਂ ਹੁੰਦੇ ਕਲੇਸ਼ ਜ਼ਿੰਦਗੀ ਤਾਈਂ ਹੁੰਦੇ ਕਲੇਸ਼ ਹੁਣ ਪਿਛਲੇ ਵੈਰ ਭੁਲਾ ਦੇ ਆਇਆ ਮੌਤ ਮੁਰਗਾ ਚਿਹਰੇ ਤੇ ਆਇਆ ਮੌਤ ਮੁਰਗਾ ਚਿਹਰੇ ਤੇ ਕੋਲ ਲੰਘ ਸਜਣਾ ਤੇਰੇ ਦੋਸਤ ਮੇਰੇ ਹੁਸਨ ਕਾਫੀ ਮੈਨੂੰ ਬਾਹਾਂ ਵਿੱਚ ਕਫਨਾ ਦੇ ਆ ਜਾਂਦੀ ਬਾਤ ਆਸਮ ਨੂੰ ਹੱਥੀ ਖਬਰ ਚਾਜ ਦਫਨਾ ਦੇ। ਇੱਕ ਮੌਕਾ ਹੈ ਕਿ ਬੰਦਾ ਜਿਹੜਾ ਉਹ ਉਹਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਦੋਸਤ ਵੀ ਆਉਂਦਾ ਹੈ ਮਤਲਬ ਕਿ ਘਰ ਆਉਂਦਾ ਹੈ ਔਰ ਉਹਦੀ ਜਿਹੜਾ ਮੀਅਤ ਬਹਿ ਕੇ ਉਹਦਾ ਕਫਨ ਉਠਾ ਕੇ ਤੇ ਬੈਠ ਕਰਦਾ ਜਾਂਦਾ ਹੈ ਤੇ ਬੰਦਾ ਆਪਣੇ ਯਾਨੀ ਕਿ ਮੀਅਤ ਦੀ ਹਾਲਤ ਵਿੱਚ ਉਹਨੂੰ ਕੀ ਜਵਾਬ ਦਿੰਦਾ ਅੱਜ ਕਿਉਂ ਰੋਣਾ ਮੇਰੀ ਮਈਅਤ ਤੇ ਅੱਜ ਕਿਉਂ ਰੋਣਾ ਮੇਰੀ ਮਈਅਤ ਤੇ ਇਹ ਮੌਤ ਫੈਸਲਾ ਹੱਕ ਦਾ ਕਰ ਰਹਿਣਾ ਕਫਨ ਹਟਾ ਜਾਣੀ ਹੁੰਦੀ ਤੇ ਵੇਖ ਨਾ ਛੱਡਦਾ ਤੇ ਤੇਰੀ ਤੀਰ ਪਿੱਛੇ ਇੱਕ ਬਾਤ ਕਰੀ ਰਿਆ ਮਲਕਲ ਮੌਤ ਨੂੰ ਤੱਕਦਾ ਉਹਦਾ ਆਸਮ ਨੂੰ ਪੁੱਛਿਆ ਹੀ ਜਿਹੜਾ ਅੱਜ ਬੋਲ ਨਹੀਂ ਸਕਦਾ ਤੇ ਬੰਦਾ ਜ਼ਿੰਦਗੀ ਦੇ ਆਖਰੀ ਸਾਹ ਤੇ ਹੁੰਦਾ ਹੈ ਤੇ ਉਸ ਦੀ ਖਾਹਿਸ਼ ਹੈ ਕਿ ਕਾਸ਼ ਮੇਰਾ महबूब ऐसा सकता माना ਗੱਲ ਕਰਦਾ ਤੇ ਮਰਨ ਦੇ ਵਕਤ ਜਦੋਂ ਬੰਦਾ ਕੋਈ ਐਸੇ ਮੂੰਹ ਤੇ ਉੱਠਣ ਦੇ ਇਸ਼ਾਰੇ ਕਰਦਾ ਹੈ ਕਿ ਜਿਵੇਂ ਕਿਸੇ ਨਾਲ ਗੱਲ ਕਰਨਾ ਚਾਹੁੰਦਾ ਤੇ ਮੇਰੇ ਆਖਰੀ ਸਾਹ ਦੇ ਸਜਦਾ ਮੇਰੇ ਆਖਰੀ ਸਾਹ ਦੇ ਸਜਦਾ ਤੈਨੂੰ ਕਿਸੇ ਗੁਨਾਹ ਬਣਾਏ ਨਹੀਂ ਪੁੱਤ ਫਟ ਗਿਆ ਤੜਪਦੀ ਰਹੀ ਜਾਂਦੀ ਵਾਰ ਰਹਿਣ ਹਸਾਏ ਤੇ ਮੇਰਾ ਆਪ ਜਨਾਜ਼ਾ ਨੂੰ ਪੜਿਆ ਮੇਰਾ ਆਪ ਜਨਾਜ਼ਾ ਨੂੰ ਪੜਿਆ ਚੰਗੇ ਪਿਆਰ ਦੇ ਭਰਨ ਬਣਾਏ ਨਹੀਂ ਚੰਗੇ ਪਿਆਰ ਦੇ ਭਰਨ ਬਣਾਏ ਨਹੀਂ ਅੱਜ ਕੀ ਆਖਾਂ ਤੇਰੇ ਰਹਿਣਾ ਨੂੰ ਮੇਰੇ ਜਿੰਦਿਆਂ ਗੈਰ ਹਸਾਏ ਥੋੜਾ ਹੈ ਕਿ ਇੰਜ ਆਪਣਿਆਂ ਨਾਲ ਕਰੀਂਦਾ ਨਹੀਂ ਇੰਜ ਆਪਣਿਆਂ ਨਾਲ ਕਰੀਂਦਾ ਨਹੀਂ ਕਿਉਂ ਕੀਤਾ ਪਰਦੇਸ ਪਸੰਦ ਮੈਨੂੰ ਲੱਗਦਿਆਂ ਵਿੱਚ ਸਵਾਲ ਕਰਕੇ ਕੀਤੀ ਗੈਰ ਦੀ ਸ਼ਾਨ ਬੁਲੰਦ ਕਦੀ ਰਾਹਾਂ ਮਲ ਕੇ ਬੰਦਾ ਹੈ ਹੁਣ ਮਿਲਣਾ ਨਾ ਪਸੰਦ ਹੁਣ ਮਿਲਣਾ ਨਾ ਪਸੰਦ ਤਾਂ ਤੂੰ ਵੇਖ ਕੇ ਆਸਮ ਨੂੰ ਲਿਆ ਕਰ ਦਰਵਾਜ਼ਾ ਬੰਦ ਸੈਕੀ ਦਾ ਦੌਰ ਹੈ ਕਿ ਆਜ ਦੇ ਦਰਦਾ ਵਿੱਚ ਜਿਸ ਸਜਦੇ ਪਿਆ ਲਿਖ ਚਿੱਠੀਆਂ ਵਿੱਚ ਵੀ ਗਾਲੀਆ ਅਸੀਂ ਸਿਰਫ ਰਹਿੰਦੇ ਪਿਆ ਮੇਰਾ ਘਰਾਂ ਵਿੱਚ ਨੂੰ ਜੀ ਲੱਗਦਾ ਹਾਈ ਮਾਰ ਰਹਿੰਦੇ ਪਿਆ ਕਦੋਂ ਬਰਸਿਆ ਵਤਨਾਂ ਤੇ ਜਿਵੇਂ ਰੋਜ਼ ਬੋਲੇ ਪਿਆ ਬੇਨੂਰ ਹੋਵੇ ਚੰਦ ਸੂਰਜ ਬੇਨੂਰ ਹੋਵੇ ਚੰਦ ਸੂਰਜ ਕੀ ਜਦਾ ਨਜ਼ਰੀ ਢੋਲ ਹੁੰਦਾ ਉਹ ਚੰਨ
ਗੁਰਮਤਿ ਫਕਤ